ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਅੱਜ ਇਹ ਦੁਨੀਆ ਨੂੰ ਇੱਕ ਗਲੋਬਲ ਵਿਲੇਜ ਯਾਨੀ ਕਿ ਸੰਸਾਰਿਕ ਪਿੰਡ ਵਜੋਂ ਸੰਬੋਧਿਤ ਕੀਤਾ ਜਾਂਦਾ ਹੈ। ਕਿਸੇ ਵੀ ਸਰਕਾਰ ਵੱਲੋਂ ਆਪਣੇ ਲੋਕਾਂ ਤੇ ਕੀਤੇ ਜ਼ੁਲਮਾਂ ਨੂੰ ਉਹ ਜਿੰਨਾ ਮਰਜ਼ੀ ਲੁਕਾਉਣ ਦਾ ਯਤਨ ਕਰਨ, ਫਿਰ ਵੀ ਸੱਚਾਈ ਬਾਹਰ ਆ ਜਾਂਦੀ ਹੈ। ਤੇ ਜਦੋਂ ਬੇਗੁਨਾਹ ਲੋਕਾਂ ਦੇ ਮਾਰੇ ਜਾਣ ਜਾਂ ਕਿਸੇ ਕੌਮ ਦੀ ਨਸਲਕੁਸ਼ੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਤਾਂ ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਅੰਤਰਰਾਸ਼ਟਰੀ ਦਬਾਅ ਵੀ ਬਣਦਾ ਹੈ। ਕੁਝ ਅਰਸਾ ਪਹਿਲਾਂ ਸ਼੍ਰੀਲੰਕਾ ਦੀ ਸਰਕਾਰ ਨੇ ਇੱਕ ਅਲੱਗ ਦੇਸ਼ ਤਾਮਿਲ ਇਲਮ ਦੀ ਮੰਗ ਕਰ ਰਹੇ ਹਜ਼ਾਰਾਂ ਤਾਮਿਲਾਂ ਨੂੰ ਮੌਤ ਦੇ ਘਰ ਉਤਾਰ ਦਿੱਤਾ, ਜਿਨ੍ਹਾਂ ਵਿੱਚ ਮਾਸੂਮ ਬੱਚੇ, ਔਰਤਾਂ ਤੇ ਬਜ਼ੁਰਗ ਵੀ ਸ਼ਾਮਿਲ ਸਨ। ਇਸ ਘਟਨਾਕ੍ਰਮ ਤੋਂ ਬਾਅਦ ਮਨੁੱਖੀ ਹੱਕਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਨੇ ਸ਼੍ਰੀਲੰਕਾ ਸਰਕਾਰ ਤੇ ਤਾਮਿਲ ਨਸਲਕੁਸ਼ੀ ਦਾ ਇਲਜ਼ਾਮ ਲਗਾਉਂਦਿਆਂ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਇਹ ਕੁਐਰਟ ਦੁਨੀਆ ਭਰ ਵਿੱਚ ਬੈਠੇ ਤਾਮਿਲਸ ਨੂੰ ਜਾਣਦਾ ਹੈ ਕਿ ਉਹਨਾਂ ਨੇ ਇਸ ਸੰਬੰਧੀ ਕਾਫੀ ਜ਼ੋਰਦਾਰ ਲੌਬੀ ਕੀਤੀ ਅਤੇ ਉਸ ਦਾ ਨਤੀਜਾ ਉਹਨਾਂ ਦੇ ਸਾਹਮਣੇ ਹੈ। ਕਾਮਨਵੈਲਥ ਦੇਸ਼ਾਂ ਦੇ ਮੁਖੀਆਂ ਦੀ ਇੱਕ ਕਾਨਫਰੰਸ ਕੋਲੰਬੋ ਸ਼੍ਰੀਲੰਕਾ ਵਿੱਚ ਹੋਣ ਜਾ ਰਹੀ ਹੈ। ਤਾਮਿਲਾਂ ਦੀ ਲੌਬੀ ਸਦਕਾ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੈਫਨ ਹਾਰਪਰ ਨੇ ਇਸ ਕਾਨਫਰੰਸ ਦੇ ਬਾਈਕਾਟ ਕੀਤਾ ਤੇ ਹੁਣ ਭਾਰਤ ਵਿਚਲੀਆਂ ਤਾਮਿਲ ਪਾਰਟੀਆਂ ਦੇ ਦਬਾਅ ਹੇਠ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਇਸ ਕਾਨਫਰੰਸ ਤੋਂ ਦੂਰੀ ਬਣਾ ਲਈ ਹੈ ਅਤੇ ਆਪਣੀ ਥਾਂ ਵਿਦੇਸ਼ ਮੰਤਰੀ ਨੂੰ ਭੇਜਣ ਦਾ ਫੈਸਲਾ ਕੀਤਾ ਹੈ। ਅੱਜ ਅਸੀਂ ਜਿਨ੍ਹਾਂ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਉਹਨਾਂ ਤੋਂ ਅਸੀਂ ਇਸ ਮਸਲੇ ਬਾਰੇ ਅਤੇ ਹੋਰ ਮਾਮਲਿਆਂ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਰੋਜ਼ਾਨਾ ਪਹਿਰੇ ਦਾ ਅਖਬਾਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਤੁਹਾਡੇ ਕੋਲ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਤੁਸੀਂ ਕੋਲੰਬੋ ਸ਼੍ਰੀਲੰਕਾ ਵਿੱਚ ਹੋ ਰਹੀ ਕਾਮਨਵੈਲਥ ਦੇਸ਼ਾਂ ਦੇ ਮੁਖੀਆਂ ਦੀ ਕਾਨਫਰੰਸ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਭਾਰਤੀ ਪ੍ਰਧਾਨ ਮੰਤਰੀ ਦੇ ਸ਼ਾਮਿਲ ਨਾ ਹੋਣ ਨੂੰ ਕਿਸ ਤਰ੍ਹਾਂ ਵੇਖਦੇ ਹੋ? ਦੇਖੋ, ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਦਾ ਨਾ ਜਾਣਾ ਇਸ ਕਾਮਨਵੈਲਥ ਦੇਸ਼ਾਂ ਦੀ ਕਾਨਫਰੰਸ ਵਿੱਚ, ਇਹ ਸਿੱਧਾ ਤੇ ਸਿੱਧਾ ਕਿਉਂਕਿ ਜੋ ਇੱਥੋਂ ਦਾ ਤਾਮਿਲਨਾਡੂ ਸਰਕਾਰ ਹੈ, ਤਾਮਿਲਨਾਡੂ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਜਿਹੜਾ ਪਾਇਆ ਜਾ ਚੁੱਕਾ ਵਾ ਸ਼੍ਰੀਲੰਕਾ ਦੀ ਸਰਕਾਰ ਦੇ ਵਿਰੁੱਧ, ਤਮਿਲਾਂ ਦੇ ਕਤਲੇਆਮ ਦੇ ਵਿਰੁੱਧ। ਉਸ ਦੇ ਨਾਲ ਜਿਹੜਾ 30 ਸਤੰਬਰ ਹੈ ਉਹ ਵੀ ਤਾਮਿਲਨਾਡੂ ਨਾਲ ਸੰਬੰਧਿਤ ਹੈ ਦੇਸ਼ ਦਾ ਜਿਹੜਾ, ਤੇ ਉਹਦੇ ਵੱਲੋਂ ਵੀ ਪ੍ਰਧਾਨ ਮੰਤਰੀ ਤੇ ਦਬਾਅ ਪਾਇਆ ਗਿਆ ਕਿ ਉਹ ਕਾਮਨਵੈਲਥ ਦੇਸ਼ਾਂ ਦੀ ਇਸ ਮੀਟਿੰਗ ਵਿੱਚ ਨਾ ਜਾਣ। ਮੈਂ ਸਮਝਦਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵੀ ਬਿਲਕੁਲ ਸਿਰ ਤੇ ਨੇ ਤੇ ਜੋ ਦੇਸ਼ ਦੀ ਸਥਿਤੀ ਹੈ ਇਸ ਵੇਲੇ, ਕਾਂਗਰਸ ਸਰਕਾਰ ਦੀ ਇਸ ਵੇਲੇ ਸਥਿਤੀ ਹੈ ਉਹ ਪੂਰੀ ਤਰ੍ਹਾਂ ਡਾਮਾਡੋਲ ਹੈ। ਸੋ ਉਹ ਡਾਮਾਡੋਲ ਸਥਿਤੀ ਕਾਰਨ ਇਹ ਸਰਕਾਰ ਹੈ ਜਿਹੜੀ ਤਾਮਿਲਾਂ ਦਾ ਜਿਹੜਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਤਾਮਿਲ ਧਿਰ ਨੇ, ਤਾਮਿਲ ਧਿਰਾਂ ਨੇ ਜਿਹੜੀਆਂ, ਉਹਨਾਂ ਦੇ ਜਿਹੜੇ ਹਮਾਇਤੀ ਨੇ, ਉਹਨਾਂ ਦੇ ਦਬਾਅ ਅੱਗੇ ਝੁਕਦਿਆਂ ਇਹ ਜਿਹੜਾ ਫੈਸਲਾ ਲਿਆ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ। ਪਰੰਤੂ ਦੂਸਰੇ ਪਾਸੇ ਜੇ ਅਸੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਜਦੋਂ ਕੈਨੇਡਾ ਪਾਰਲੀਮੈਂਟ ਵਿੱਚ ਸਿੱਖ ਨਸਲਕੁਸ਼ੀ ਦਾ ਮਾਮਲਾ ਆਇਆ, ਸਿੱਖ ਕਤਲੇਆਮ ਦਾ ਮਾਮਲਾ ਆਇਆ, ਪਰੰਤੂ ਉਸ ਮਾਮਲੇ ਨੂੰ ਭਾਰਤ ਸਰਕਾਰ ਦੇ ਦਬਾਅ ਕਾਰਨ ਅੱਗੇ ਨਹੀਂ ਵਧਾਇਆ ਗਿਆ। ਸੋ ਇਹ ਜਿਹੜੀ ਦੇਸ਼ਾਂ ਦੀ ਦੋਗਲੀ ਨੀਤੀ ਆ, ਕਈ ਵਾਰ ਉਹ ਵੀ ਸਾਡੇ ਸਾਹਮਣੇ ਆਉਂਦੀ ਆ ਕਿ ਇਹਨਾਂ ਦਾ ਜਿਹੜਾ ਮਾਪਦੰਡ ਆ ਉਹ ਕਿਸੇ ਕੌਮ ਲਈ ਹੋਰ ਹੋ ਜਾਂਦਾ, ਦੂਸਰੀ ਕੌਮ ਲਈ ਹੋਰ ਹੋ ਜਾਂਦਾ। ਜਿੱਥੇ ਸਿੱਖ ਕਤਲੇਆਮ ਦੀ ਗੱਲ ਆਉਂਦੀ ਆ ਉਦੋਂ ਹਿੰਦੁਸਤਾਨ ਨੂੰ ਕਟਹਿਰੇ ਵਿੱਚ ਖੜਾ ਕਰਨ ਲਈ ਕੋਈ ਦੇਸ਼ ਵੀ ਅੱਗੇ ਨਹੀਂ ਆਉਂਦਾ, ਕਿਉਂਕਿ ਹਿੰਦੁਸਤਾਨ ਇਹਨਾਂ ਦੀ ਵੱਡੀ ਮੰਡੀ ਆ। ਤੇ ਜਦੋਂ ਕੋਈ ਗੱਲ ਜਿਹੜੀ ਬਿਲਕੁਲ ਅਸੀਂ ਸਮਝਦੇ ਹਾਂ ਕਿ ਇਹਨਾਂ ਦੇ ਆਪਣੇ ਨੰਬਰ ਬਣਾਉਣ ਵਾਲੀ ਆ, ਉਦੋਂ ਇਸ ਤਰ੍ਹਾਂ ਦੇ ਬਾਈਕਾਟ ਨੇ ਜਿਹੜੇ ਉਹ ਕੀਤੇ ਜਾਂਦੇ ਨੇ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ 29 ਸਾਲ ਪਹਿਲਾਂ ਨਵੰਬਰ 1984 ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਖਿਲਾਫ ਜਨੀਵਾ ਵਿੱਚ 10 ਲੱਖ ਸਿੱਖਾਂ ਨੇ ਸਾਈਨ ਵਾਲੀ ਇੱਕ ਪਟੀਸ਼ਨ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਨੂੰ ਸੌਂਪੀ ਗਈ ਹੈ, ਕਿ ਤੁਹਾਨੂੰ ਕੀ ਲੱਗਦਾ ਹੈ ਕਿ ਭਾਰਤ ਦੇ ਖਿਲਾਫ ਕੋਈ ਸੁਣਵਾਈ ਜਾਂ ਕਾਰਵਾਈ ਹੋਏਗੀ? ਕਿਸ ਤਰ੍ਹਾਂ ਪ੍ਰੈਸ਼ਰ ਪਏਗਾ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਮੈਂ ਤਾਂ ਇਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹਿੰਦੁਸਤਾਨ ਹੈ ਜਿਹੜਾ, ਇਹ ਕਿਉਂਕਿ ਦੁਨੀਆ ਦੀ ਇੱਕ ਵੱਡੀ ਮੰਡੀ ਆ। ਜਿਹੜੇ ਵੀ ਕੈਪੀਟਲ ਮੁਲਕ ਨੇ, ਜਿਹੜੇ ਵੀ ਸਰਮਾਏਦਾਰ ਮੁਲਕ ਨੇ, ਉਹ ਹਮੇਸ਼ਾ ਇਹੋ ਜਿਹੀਆਂ ਮੰਡੀਆਂ ਵੱਲ ਉਹਨਾਂ ਦਾ ਝੁਕਾਅ ਰਹਿੰਦਾ, ਇਹੋ ਜਿਹੀਆਂ ਮੰਡੀਆਂ ਨੂੰ ਉਹ ਆਪਣੇ ਹੱਥ ਵਿੱਚ ਰੱਖਦੇ ਨੇ। ਸੋ ਅਸੀਂ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਵਿੱਚ ਮਾਮਲਾ ਉੱਠਿਆ, ਇੰਗਲੈਂਡ ਦੀ ਪਾਰਲੀਮੈਂਟ ਵਿੱਚ ਮਾਮਲਾ ਉੱਠਿਆ, ਹੁਣ ਵੀ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜਾ UN 'ਚ ਇਹ ਮਾਮਲਾ ਹੈ ਜਿਹੜਾ ਉੱਠ ਚੁੱਕਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਨੇਵਾ 'ਚ 10 ਲੱਖ ਸਿੱਖਾਂ ਦੀ ਇੱਕ ਪਟੀਸ਼ਨ ਆ ਜਿਹੜੀ ਉਹ ਦਿੱਤੀ ਗਈ ਆ, ਉਸ ਤੋਂ ਪਹਿਲਾਂ 83 ਲੱਖ ਸਿੱਖਾਂ ਨੇ ਦੇਸ਼ ਹਿੰਦੁਸਤਾਨ ਦੀ ਸਰਕਾਰ ਨੂੰ ਪ੍ਰੋਫੈਸਰ ਭੁੱਲਰ ਵਿਰੁੱਧ ਇੱਕ ਪਟੀਸ਼ਨ ਆ ਜਿਹੜੀ ਦਿੱਤੀ, ਪਰੰਤੂ ਉਹਦੀ ਆਵਾਜ਼ ਆ ਜਿਹੜੀ ਸੰਸਾਰ ਦੇ ਕਿਸੇ ਕੋਨੇ ਵਿੱਚ ਨਹੀਂ ਗੂੰਜੀ। ਸੋ ਮੈਂ ਸਮਝਦਾ ਕਿ ਇਹ ਜਿਹੜੇ ਸਮੁੱਚੇ ਦੇਸ਼ ਨੇ, ਸਰਮਾਏਦਾਰ ਧਿਰਾਂ ਨੇ,
ਉਹ ਸਿਰਫ ਤੇ ਸਿਰਫ ਆਪਣਾ ਮਫਾਦ ਵੇਖਦੀਆਂ ਨੇ। ਉਹਨਾਂ ਦੇ ਲਈ ਜਿਹੜੇ ਮਾਪਦੰਡ ਨੇ, ਜਿਹੜੇ ਮਨੁੱਖੀ ਅਧਿਕਾਰਾਂ ਦੇ ਰਾਖੀ ਲਈ ਕੂਕਦੇ ਨੇ, ਉਹਨਾਂ ਦੇ ਮਾਪਦੰਡ ਵੀ ਆ ਜਿਹੜੇ ਮੈਂ ਸਮਝਦਾ ਕਿ ਉਹ ਬਿਲਕੁਲ ਵੀ ਨਿਰਪੱਖ ਨਹੀਂ। ਉਹ ਆਪਣਾ ਪਹਿਲਾ ਲਾਭ ਆਪਣਾ ਵੇਖਦੇ ਨੇ, ਉਹ ਤੋਂ ਬਾਅਦ ਜਿਹੜੀ ਅਗਲੀ ਗੱਲ ਆ ਉਹ ਕੀਤੀ ਜਾਂਦੀ ਆ। ਜੀ ਜੀ। ਤੇ ਹੁਣ ਅਸੀਂ ਵੀਰ ਜੀ ਜਿਹੜੇ ਪੰਜਾਬ ਦੇ ਵਿੱਚ ਮਸਲੇ ਉਸ ਬਾਰੇ ਵੀ ਗੱਲਬਾਤ ਕਰਦੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪਿਛਲੇ ਦਿਨੀ ਵਿਸ਼ਵਕਰਮਾ ਡੇ ਤੇ ਪੰਜਾਬ ਦੇ ਮੁੱਖ ਮੰਤਰੀ ਬਾਦਲ ਨੇ ਵਿਸ਼ਵਕਰਮਾ ਡੇ ਸੈਲੀਬ੍ਰੇਟ ਕੀਤਾ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਕਿਹਾ ਕਿ ਹਰ ਸ਼ਹਿਰ ਦੇ ਵਿੱਚ 3000 ਤੋਂ ਜ਼ਿਆਦਾ ਪ੍ਰਵਾਸੀ ਮਜ਼ਦੂਰਾਂ ਨੂੰ ਵੋਟਰ ਕਾਰਡ ਦਿੱਤੇ ਜਾਣਗੇ, ਰਾਸ਼ਨ ਕਾਰਡ ਦਿੱਤੇ ਜਾਣਗੇ, ਆਟਾ ਦਾਲ ਸਕੀਮ ਵਿੱਚ ਵੀ ਉਹਨਾਂ ਨੂੰ ਸ਼ਾਮਿਲ ਕੀਤਾ ਜਾਏਗਾ। ਇਸ ਸਭ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਗੱਲ ਹੈ ਜਿਹੜੀ ਇਹ ਤਾਂ ਬਹੁਤ ਬੇਹੱਦ ਗੰਭੀਰ ਚਿੰਤਾ ਦਾ ਵਿਸ਼ਾ ਵਾ, ਜਿਹਦੇ ਬਾਰੇ ਅਸੀਂ ਲਗਾਤਾਰ ਮਤਲਬ ਚਿੰਤਾ ਵਿਖਾਉਂਦੇ ਆ ਰਹੇ ਹਾਂ ਕਿ ਪੰਜਾਬ ਆ ਜਿਹੜਾ, ਪੰਜਾਬ ਦੀ ਜਵਾਨੀ ਆ ਜਿਹੜੀ, ਉਹਨੂੰ ਜਾਂ ਤਾਂ ਨਕੰਮਾ ਬਣਾਤਾ ਜਾਂ ਨਸ਼ੇੜੀ ਬਣਾਤਾ, ਤੇ ਜਾਂ ਉਹਨਾਂ ਕੋਲ ਦੂਸਰਾ ਤੀਸਰਾ ਰਸਤਾ ਇਹ ਆ ਕਿ ਉਹ ਵਿਦੇਸ਼ ਭੱਜਣ ਲਈ ਕਾਹਲੇ ਨੇ। ਸੋ ਪੰਜਾਬ ਦੇ ਵਿੱਚ ਸਿੱਖ ਨੌਜਵਾਨ ਆ ਜਿਹੜੇ, ਉਹਨਾਂ ਦੀ ਗਿਣਤੀ ਆ ਜਿਹੜੀ ਘਟ ਰਹੀ ਆ ਤੇ ਉਹਨਾਂ ਦੇ ਵਿੱਚ ਜਿਹੜੇ ਗੁਣ ਨੇ ਉਹ ਖਤਮ ਹੋ ਰਹੇ ਨੇ। ਦੂਸਰੇ ਪਾਸੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ, ਚਾਹੇ ਉਹ ਬਿਹਾਰ ਦੇ ਨੇ, ਚਾਹੇ ਯੂਪੀ ਦੇ ਨੇ, ਚਾਹੇ ਉੜੀਸਾ ਦੇ ਨੇ, ਉਹਨਾਂ ਨੂੰ ਲਗਾਤਾਰ ਪੰਜਾਬ ਦੇ ਵਿੱਚ ਉਹਨਾਂ ਦਾ ਵਾਧਾ ਜਿਹੜਾ ਲਗਾਤਾਰ ਹੋ ਰਿਹਾ, ਬੰਗਲਾਦੇਸ਼ੀਆਂ ਦਾ ਲਗਾਤਾਰ ਵਾਧਾ ਹੋ ਰਿਹਾ। ਉਹਨਾਂ ਦੇ ਬਿਨਾਂ ਕਿਸੇ ਘੋਖ ਦੇ ਰਾਸ਼ਨ ਕਾਰਡ ਬਣਾਏ ਜਾ ਰਹੇ ਨੇ, ਬਿਨਾਂ ਕਿਸੇ ਘੋਖ ਦੇ ਆਧਾਰ ਕਾਰਡ ਬਣਾਏ ਜਾ ਰਹੇ ਨੇ। ਹੁਣ ਉਸ ਤੋਂ ਅੱਗੇ ਉਹਨਾਂ ਨੂੰ ਮਕਾਨ ਤੱਕ ਬਣਾ ਕੇ ਦੇਣ ਦੀਆਂ ਸਹੂਲਤਾਂ ਦੀ ਗੱਲ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਆ। ਇਹ ਅਸੀਂ ਸਾਰੇ ਜਾਣਦੇ ਹਾਂ ਕਿ ਬਾਦਲ ਦਲ ਹੈ ਜਿਹੜਾ, ਉਹ ਸਿੱਖੀ ਸਿਧਾਂਤਾਂ ਤੋਂ ਦੂਰ ਜਾ ਚੁੱਕਾ ਵਾ। ਸਿੱਖੀ ਵਾਲੀ ਉਹਦੇ ਵਿੱਚ ਕੋਈ ਗੱਲ ਉਸ ਦਲ ਵਿੱਚ, ਉਸ ਪਾਰਟੀ ਵਿੱਚ ਨਹੀਂ ਰਹੀ। ਉਹਦਾ ਜਿਹੜਾ ਇਸ ਵੇਲੇ ਆਧਾਰ ਹੈ ਕਿ ਉਹਨੇ ਪੰਜਾਬ ਤੇ ਜੇ ਰਾਜ ਕਰਨਾ ਵਾ ਤਾਂ ਜਿਸ ਤਰ੍ਹਾਂ ਇਹ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਵਧਾ ਲਓ, ਡੇਰੇਦਾਰਾਂ ਨਾਲ ਸਾਂਝ ਪਾ ਲਓ, ਜਾਂ ਜਿਹੜੀਆਂ ਹੋਰ ਧਿਰਾਂ ਨੇ ਜਿਨ੍ਹਾਂ ਦੇ ਵਿੱਚ ਹਿੰਦੂਵਾਦੀ ਲੋਕ ਨੇ, ਉਹ ਭਾਜਪਾ ਵਰਗੀ ਧਿਰ ਹੈ ਜਿਹੜੀ, ਉਹਨਾਂ ਨਾਲ ਸਾਂਝ ਪਾ ਕੇ ਸੋ ਉਹ ਪੰਜਾਬ ਦੇ ਤੇ ਆਪਣੀ ਪਕੜ ਹੈ ਜਿਹੜੀ ਉਹ ਇਸ ਰੂਪ ਵਿੱਚ ਮਜ਼ਬੂਤ ਕਰਨਾ ਚਾਹੁੰਦਾ। ਸੋ ਇਹ ਜਿਹੜਾ ਪ੍ਰਵਾਸੀ ਮਜ਼ਦੂਰਾਂ ਨੂੰ ਹੁਣ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਗੱਲ ਚੱਲੀ ਆ, ਇਹ ਅੱਜ ਦੀ ਨਹੀਂ ਬਹੁਤ ਸਮੇਂ ਤੋਂ ਚੱਲ ਰਹੀ ਆ। ਔਰ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਆ ਜਿਹੜੀ ਉਹ ਦਿਨੋਂ ਦਿਨ ਪੰਜਾਬ ਦੇ ਵਿੱਚ ਵੱਧ ਰਹੀ ਆ ਤੇ ਬਹੁਤ ਸਾਰੀਆਂ ਸ਼ਹਿਰ ਨੇ ਜਿੱਥੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਬਹੁ ਗਿਣਤੀ ਆ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ ਹੈ ਤੇ ਇਹਨਾਂ ਦੇ ਕਾਉਂਸਲਰ ਵੀ ਨੇ ਜਿਹੜੇ ਉਹ ਨਗਰ ਨਿਗਮ ਦੇ ਜਾਂ ਮਿਊਨਿਸਪਲ ਕਮੇਟੀਆਂ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਨੇ। ਸੋ ਇਹਦੇ ਨਾਲ ਜੇ ਅਸੀਂ ਦੂਸਰਾ ਪਾਸਾ ਵੀ ਦੇਖੀਏ ਕਿ ਪੰਜਾਬ ਦਾ ਕਿਸਾਨ ਹੈ ਜਿਹੜਾ, ਉਹਨੂੰ ਗੁਆਂਢੀ ਜਿਹੜਾ ਸੂਬਾ ਹੈ ਹਿਮਾਚਲ ਪ੍ਰਦੇਸ਼, ਉਹਦੇ ਵਿੱਚ ਵੀ 1 ਇੰਚ ਜਗ੍ਹਾ ਖਰੀਦਣ ਦੀ ਇਜਾਜ਼ਤ ਨਹੀਂ। ਰਾਜਸਥਾਨ ਵਿੱਚ ਵੀ ਉਹਨੂੰ 1 ਇੰਚ ਜਗ੍ਹਾ ਖਰੀਦਣ ਦੀ ਇਜਾਜ਼ਤ ਨਹੀਂ। ਸੋ ਜਿਹੜਾ ਇਸ ਪੰਜਾਬ ਦਾ ਸਿੱਖ ਹੈ ਉਹਨੂੰ ਦੂਸਰੇ ਸੂਬਿਆਂ ਵਿੱਚ 1 ਇੰਚ ਜਾਇਦਾਦ ਖਰੀਦਣ ਦੀ ਆਗਿਆ ਨਹੀਂ, ਪਰੰਤੂ ਪ੍ਰਵਾਸੀ ਮਜ਼ਦੂਰ ਜਿਹੜੇ ਪੰਜਾਬ ਵਿੱਚ ਆਉਂਦੇ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਸਰਕਾਰ ਵੱਲੋਂ ਵੀ ਦਿੱਤੀ ਜਾ ਰਹੀ ਆ। ਅੱਜ ਜਿਹੜਾ ਛੋਟਾ ਧੰਦਾ ਹੈ ਪੰਜਾਬ ਦੇ ਵਿੱਚ, ਚਾਹੇ ਉਹ ਸਬਜ਼ੀ ਦਾ, ਚਾਹੇ ਉਹ ਫਲਾਂ ਦਾ ਵਾ, ਚਾਹੇ ਉਹ ਰੇਹੜੀਆਂ ਦਾ ਵਾ, ਚਾਹੇ ਉਹ ਆਟੋ ਰਿਕਸ਼ੇ ਦਾ, ਸਾਰਿਆਂ ਤੇ, ਚਾਹੇ ਉਹ ਮਿਸਤਰੀ ਨੇ, ਚਾਹੇ ਉਹ ਰਾਜ ਮਿਸਤਰੀ ਨੇ, ਚਾਹੇ ਉਹ ਲੱਕੜ ਮਿਸਤਰੀ ਨੇ, ਸਾਰਿਆਂ ਤੇ ਤਕਰੀਬਨ ਪ੍ਰਵਾਸੀ ਮਜ਼ਦੂਰਾਂ ਦਾ ਕਬਜ਼ਾ ਹੋ ਚੁੱਕਾ। ਸੋ ਆਉਣ ਵਾਲਾ ਸਮਾਂ ਜਿਹੜਾ ਮੈਂ ਸਮਝਦਾ ਕਿ ਪੰਜਾਬ ਦੇ ਭਵਿੱਖ ਲਈ ਜਿਸ ਤਰ੍ਹਾਂ ਪ੍ਰਵਾਸੀਆਂ ਦਾ ਹਮਲਾ ਪੰਜਾਬ ਤੇ ਕਰਵਾਇਆ ਗਿਆ ਉਹ ਬੇਹੱਦ ਚਿੰਤਾ ਦਾ ਵਿਸ਼ਾ। ਜੀ ਬਿਲਕੁਲ ਵੀਰ ਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ। ਜਿਸ ਤਰ੍ਹਾਂ ਬਾਦਲ ਸਰਕਾਰ ਆ ਉਹ ਬਾਹਰਲੇ ਲੋਕਾਂ ਨੂੰ ਤਾਂ ਪੰਜਾਬ ਦੇ ਵਿੱਚ ਲੈ ਕੇ ਆ ਰਿਹਾ, ਉਹਨੂੰ ਬਸਾ ਰਿਹਾ, ਪਰ ਸਾਡੇ ਪੰਜਾਬ ਦੇ ਸਿੱਖਾਂ ਨੂੰ ਜਾਂ ਫਿਰ ਸਾਡੇ ਗੁਜਰਾਤ ਦੇ ਵਿੱਚ ਜਿਹੜੇ ਸਿੱਖਾਂ ਨੂੰ ਉਹਨੂੰ ਕਿਸ ਤਰ੍ਹਾਂ ਉਜਾੜੇ ਜਾਂ ਜਿਹੜੇ ਉਹਨਾਂ ਨੂੰ ਉਜਾੜ ਰਹੇ ਉਹਨਾਂ ਨੂੰ ਕਿਸ ਤਰ੍ਹਾਂ ਸਪੋਰਟ ਕਰ ਰਿਹਾ, ਸਾਰੀ ਦੁਨੀਆ ਦੇ ਸਾਹਮਣੇ ਆ। ਫਿਰ ਵੀ ਲੋਕ ਇਹਨਾਂ ਲੋਕਾਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਰਹੇ, ਸਭ ਕੁਝ ਸਾਡੇ ਸਾਹਮਣੇ ਹੋ ਰਿਹਾ। ਪਰ ਵੀਰ ਜੀ, ਇਸ ਵਾਪਸ ਆਪਣੇ ਮੁੱਦੇ ਤੇ ਜਾਣੇ, ਜਿਸ ਤਰ੍ਹਾਂ ਕਾਮਨਵੈਲਥ ਸਪੋਰਟਸ ਦੀ ਪਹਿਲਾਂ ਗੱਲ ਕੀਤੀ ਸੀਗੀ, ਜਿਸ ਤਰ੍ਹਾਂ ਤਾਮਿਲਾਂ ਨੇ ਇਸ ਤਰ੍ਹਾਂ ਦਬਾਅ ਪਾਇਆ ਹੈ ਸਰਕਾਰ ਦੇ ਉੱਪਰ ਕਿ ਉੱਥੇ ਪੂਰੇ ਸ਼੍ਰੀਲੰਕਾ ਦੇ ਵਿੱਚ ਕਾਮਨਵੈਲਥ ਜਿਹੜੀ ਮੀਟਿੰਗ ਆ ਉਹ ਖਤਮ ਹੋ ਰਹੀ ਆ। ਸਾਨੂੰ ਸਿੱਖਾਂ ਨੂੰ ਇਨਸਾਫ ਲੈਣ ਲਈ ਕਿਸ ਚੀਜ਼ ਤੇ ਦਬਾਅ ਪਾਉਣਾ ਚਾਹੀਦਾ, ਸਾਨੂੰ ਕਿਸ ਤਰ੍ਹਾਂ ਇਨਸਾਫ ਮਿਲੇਗਾ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਤਮਿਲ ਲੋਕ ਨੇ, ਸਾਨੂੰ ਇਹ ਵੀ ਵੇਖਣਾ ਪਊਗਾ ਕਿ ਉਹ ਆਪਣੀ ਕੌਮ ਪ੍ਰਤੀ ਪੂਰੀ ਤਰ੍ਹਾਂ ਸਿੰਸੀਅਰ ਨੇ। ਤਾਮਿਲਨਾਡੂ ਵਿਧਾਨ ਸਭਾ ਆਪਣੇ ਲੋਕਾਂ ਦੇ ਹੱਕ ਵਿੱਚ ਮਤਾ ਪਾ ਸਕਦੀ ਆ। ਪੰਜਾਬ ਵਿਧਾਨ ਸਭਾ ਨੇ ਅੱਜ ਤੱਕ ਨਾ ਠਾਕਾ ਦਰਬਾਰ ਸਾਹਿਬ ਬਾਰੇ, ਨਾ ਸਿੱਖ ਕਤਲੇਆਮ ਬਾਰੇ, ਨਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਜਿਹੜੇ ਵੀ ਸਾਡੇ ਸਿੱਖ ਨੌਜਵਾਨ ਪਿਛਲੇ 30 ਸਾਲਾਂ ਤੋਂ ਨਜ਼ਰਬੰਦ ਨੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ, ਉਹਨਾਂ ਬਾਰੇ ਅੱਜ ਤੱਕ ਪੰਜਾਬ ਵਿਧਾਨ ਸਭਾ ਵਿੱਚ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ। ਜਦੋਂ ਸਾਡੀ ਕੌਮ ਦੇ ਆਗੂ ਗਦਾਰ ਨੇ, ਬੇਈਮਾਨ ਨੇ ਤੇ ਵਿਰੋਧੀਆਂ ਨਾਲ ਮਿਲੇ ਹੋਏ ਨੇ, ਉਦੋਂ ਤੱਕ ਕੌਮ ਦੀ ਪ੍ਰਾਪਤੀ ਹੈ ਜਿਹੜੀ ਅਸੀਂ ਮੈਂ ਸਮਝਦਾ ਕਿ ਉਹਦੀ ਬਹੁਤ ਵੱਡੀ ਆਸ ਨਹੀਂ ਰੱਖੀ ਜਾ ਸਕਦੀ। ਹਾਂ, ਇਹ ਜ਼ਰੂਰ ਹੈ ਕਿ ਕੌਮ ਖੁਦ ਜਾਗਰੂਕ ਹੋਵੇ ਆਪਣੇ ਆਪ। ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਸਿੱਖ ਉੱਠਦੇ ਨੇ, ਮੁਜ਼ਾਹਰੇ ਹੁੰਦੇ ਨੇ, ਰੋਸ ਧਰਨੇ ਦਿੱਤੇ ਜਾਂਦੇ ਨੇ ਤੇ ਲੋਕਾਂ ਨੂੰ ਦੱਸਿਆ ਜਾਂਦਾ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਨਾਲ 2 ਨੰਬਰ ਦੇ ਸ਼ਹਿਰੀ ਵਾਲਾ ਵਿਤਕਰਾ ਜਿਹੜਾ ਹੋ ਰਿਹਾ। ਸੋ ਕੌਮ ਆ ਜਿਹੜੀ ਉਹਨੂੰ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਆ। ਹੁਣ ਸਾਨੂੰ ਇਹ ਜਿਹੜੇ ਆਗੂ ਨੇ ਜਿਨ੍ਹਾਂ ਤੇ ਅਸੀਂ ਆਸ ਰੱਖਦੇ ਆ, ਉਹ ਆਸ ਨੂੰ ਛੱਡ ਕੇ ਆਪਣੇ ਆਪ ਅੱਗੇ ਆਉਣਾ ਪਊਗਾ।
ਜੀ ਬਿਲਕੁਲ ਬਿਲਕੁਲ ਵੀਰ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਕਿਉਂਕਿ ਬਾਹਰਲੇ ਜਿਹੜੇ ਦੇਸ਼ਾਂ ਦੇ ਸਾਡੇ ਸਿੱਖ ਨੇ ਐਸੀ ਤਾਂ ਭਾਰਤ ਦੀ ਗਵਰਨਮੈਂਟ ਦੇ ਉੱਪਰ ਬਹੁਤ ਟਰਾਈ ਕਰਦੇ ਪ੍ਰੈਸ਼ਰ ਪਾਉਣ ਦਾ, ਇੰਨੇ ਪ੍ਰੋਟੈਸਟ ਕੀਤੇ ਜਾਂਦੇ, ਇਵਨ ਵਾਸ਼ਿੰਗਟਨ ਡੀਸੀ ਜਾ ਕੇ ਵਾਈਟ ਹਾਊਸ ਦੇ ਸਾਹਮਣੇ ਵੀ ਅਸੀਂ ਪ੍ਰੋਟੈਸਟ ਕੀਤਾ ਮਨਮੋਹਨ ਸਿੰਘ ਦੇ ਉੱਪਰ। ਪਰ ਸਾਡਾ ਇਹੀ ਕੰਮ ਆ, ਸਾਡਾ ਇਹੀ ਉਪਰਾਲਾ ਕਿ ਜਿਹੜੀਆਂ ਬਾਹਰਲੀਆਂ ਸੰਗਤਾਂ ਨੇ ਜਾਂ ਫਿਰ ਪੰਜਾਬ ਦੇ ਵਿੱਚ ਵੱਸਦੀਆਂ ਸੰਗਤਾਂ ਨੇ ਉਹ ਸਾਰੀਆਂ ਜਾਗਰੂਕ ਹੋਣ, ਉਹਨਾਂ ਨੂੰ ਪਤਾ ਲੱਗੇ ਕਿ ਸਾਨੂੰ ਕਿਸ ਤਰ੍ਹਾਂ ਧੱਕਾ ਹੋ ਰਿਹਾ ਤੇ ਕਿਸ ਤਰ੍ਹਾਂ ਸਾਨੂੰ ਇਨਸਾਫ ਲੈਣਾ ਚਾਹੀਦਾ ਇਹਨਾਂ ਕੋ। ਪਰ ਵੀਰ ਜੀ ਸਾਡਾ ਵਕਤ ਹੁਣ ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ। ਮੈਂ ਤੁਹਾਡੇ ਕੋਲ ਅੱਜ ਇੱਥੇ ਇਜਾਜ਼ਤ ਲੈਣੀ ਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84 ਦੇ ਨਾਲ। We'll be right back after a short break.